ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਪੰਜਾਬੀ ਨੇ ਜਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀਆਂ ਖਬਰਾਂ ਦੇ ਨਾਲ ਵਾਹ-ਵਾਸਤਾ ਨੇ। ਸ਼ਰਮਾ ਜੀ ਉਹ ਤਾਂ ਫਿਕਰ ਕਰ ਰਹੇ ਨੇ, ਚਿੰਤਾ ਕਰ ਰਹੇ ਨੇ, ਝੋਰਾ ਕਰ ਰਹੇ ਨੇ, ਸੰਸਾ ਕਰ ਰਹੇ ਨੇ ਇਸ ਗੱਲ ਦਾ ਕਿ ਡੱਲੇਵਾਲ ਜਿਹੜੇ ਕਿ 51 ਦਿਨ ਜਿਨ੍ਹਾਂ ਦੇ ਮਰਨ ਵਰਤ ਨੂੰ ਪੂਰੇ ਹੋ ਚੁੱਕੇ ਨੇ, 52ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਉਹ ਉਹਨਾਂ ਦੀ ਸਿਹਤ ਦੇ ਵਿੱਚ ਨਿਘਾਰ ਹੋ ਰਿਹਾ। ਉਹਨਾਂ ਦੇ ਰੋਜ਼ ਆਪਾਂ ਉਹਨਾਂ ਦੀ ਸਿਹਤ ਬਾਰੇ ਚਰਚਾ ਕਰਦੇ ਹੀ ਹਾਂ। ਪਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ। ਇਹ ਕਿਹੜੇ ਡਾਕਟਰ ਨੇ, ਕਿਹੜੀਆਂ ਰਿਪੋਰਟਾਂ ਨੇ ਜੀ ਇਹਨਾਂ ਦੀਆਂ? ਬਿਲਕੁਲ ਜੀ, ਕਮਾਲ ਹੈ ਕਿ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਇੱਕ ਮਿੰਟ ਦੇ ਬੋਲਣ ਦੇ ਲੱਖਾਂ ਲੈਂਦੇ ਨੇ ਹੁਣ, ਕਿਉਂਕਿ ਇਹਨਾਂ ਨੇ ਆਪਣੀ ਐਡਵੋਕੇਟ ਜਨਰਲ ਤੇ ਉਹਦੀ ਟੀਮ ਤੇ ਹੁਣ ਭਰੋਸਾ ਨਹੀਂ ਰਿਹਾ। ਇਸ ਮਸਲੇ ਦੇ ਲਈ ਉਹਨਾਂ ਨੇ ਅਚੇਚੇ ਤੌਰ ਤੇ ਕਪਿਲ ਸਿੱਬਲ ਨੂੰ ਬੁਲਾਇਆ। ਉਹ ਰਾਜਨੀਤਿਕ ਤੌਰ ਤੇ ਉਹਦੇ ਨਾਲ ਸਾਂਝ ਹੋਵੇ ਨਾ ਹੋਵੇ, ਪਰ ਵਕਾਲਤ ਤੌਰ ਦੇ ਉੱਤੇ ਅਗਲਾ ਹਰ ਥਾਂ ਤਿਆਰ ਹੈ, ਅਗਲੇ ਦਾ ਪ੍ਰੋਫੈਸ਼ਨ ਹੈ। ਜੀ ਜੀ। ਸੋ ਹੁਣ ਇਹਨਾਂ ਵੱਲੋਂ ਕੇਸ ਲੜ ਰਿਹਾ ਤੇ ਕਪਿਲ ਸਿੱਬਲ ਦੀ ਅਗਵਾਈ 'ਚ ਸੁਪਰੀਮ ਕੋਰਟ 'ਚ ਜਦੋਂ ਸੁਣਵਾਈ ਚੱਲੀ ਤਾਂ ਪੰਜਾਬ ਸਰਕਾਰ ਵੱਲੋਂ ਤਰਕ ਦਿੱਤਾ ਗਿਆ ਜੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਜੀ ਡੱਲੇਵਾਲ ਸਾਹਿਬ ਦੀ ਹਾਲਤ 'ਚ ਜਾਂ ਸਿਹਤ 'ਚ ਸੁਧਾਰ ਹੋ ਰਿਹਾ। ਜੀ ਜੱਜ ਸਾਹਿਬ ਹੈਰਾਨ, ਜਸਟਿਸ ਸੂਰਿਆਕਾਂਤ ਤੇ ਜਸਟਿਸ NK ਸਿੰਘ ਦੀ ਅਗਵਾਈ 'ਚ ਇਹ ਸੁਣਵਾਈ ਸੀ। ਬੇਸ਼ੱਕ ਸੁਣਵਾਈਆਂ ਤਾਂ 8-9 ਹੋ ਲੀਆਂ, ਮਾਮਲਾ ਕਿਸੇ ਤਣਪੱਤਣ ਨਹੀਂ ਲੱਗ ਰਿਹਾ ਹੈ ਨਾ, ਕਿਉਂਕਿ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਕਿ ਭਾਈ ਲਗਾਤਾਰ ਤੁਸੀਂ ਪੰਜਾਬ ਸਰਕਾਰ ਨੂੰ ਇਹ ਤਾੜਨਾ ਕਰੀ ਜਾਂਦੇ ਹੋ, ਕੇਂਦਰ ਨੂੰ ਕਿਉਂ ਨਹੀਂ ਪੁੱਛਦੇ ਕਿ ਉਹਨਾਂ ਨੂੰ ਵੀ ਤੁਸੀਂ ਇੱਕ ਦਿਨ ਕਿਹਾ ਸੀਗਾ ਕਿ ਭਾਈ ਪੈਦਲ ਜਾਣਾ ਚਾਹੁੰਦੇ ਆ ਕਿਸਾਨਾਂ ਨੂੰ ਜਾਣ ਦਿਓ, ਕਿ ਉਹਨਾਂ ਨੇ ਕਿਉਂ ਨਹੀਂ ਤੁਹਾਡੀ ਮੰਨੀ? ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਇੱਕ ਬੰਦਾ 52 ਦਿਨਾਂ ਤੋਂ ਮਰਨ ਵਰਤੇ ਬੈਠਾ, 52 ਦਿਨ ਸ਼ੁਰੂ ਹੋ ਗਿਆ, ਚਲੋ ਤੁਸੀਂ ਗੱਲਬਾਤ ਤਾਂ ਕਰੋ। ਜਦੋਂ ਕਿ ਇਹ ਸੰਕੇਤ ਮਿਲ ਗਏ ਸੀ ਸੁਪਰੀਮ ਕੋਰਟ ਨੂੰ, ਮਾਨਯੋਗ ਸੁਪਰੀਮ ਕੋਰਟ ਨੂੰ, ਕਿ ਵੀ ਡੱਲੇਵਾਲ ਹੋਰੀ ਮੈਡੀਕਲ ਸਹੂਲਤ ਲੈਣ ਲਈ ਤਿਆਰ ਨੇ, ਬਸ਼ਰਤੇ ਕੇਂਦਰ ਗੱਲਬਾਤ ਤਾਂ ਸ਼ੁਰੂ ਕਰੇ। ਸੋ ਗੱਲਬਾਤ ਸ਼ੁਰੂ ਕਰਾਉਣਾ ਤੇ ਗੱਲ ਮੰਨਣਾ ਦੋਵਾਂ 'ਚ ਫਰਕ ਹੈ। ਜੀ ਜੀ। ਪਰ ਤੁਸੀਂ ਤਾਂ ਗੱਲ ਵੀ ਨਹੀਂ ਸ਼ੁਰੂ ਕਰ ਰਹੇ। ਸੋ ਇਸ ਲਈ ਸੁਪਰੀਮ ਕੋਰਟ ਉਧਰ ਰੁਖ ਨਹੀਂ ਕਰ ਰਿਹਾ, ਪਰ ਇੱਧਰ ਉਹਦੀ ਪੰਜਾਬ ਸਰਕਾਰ ਨੂੰ ਤਾੜਨਾ ਲਗਾਤਾਰ, ਤੇ ਪੰਜਾਬ ਸਰਕਾਰ ਉਹ 'ਚੋਂ ਬਚਣਾ ਚਾਹੁੰਦੀ ਹੈ। ਉਸ ਬਚਾਅ 'ਚ ਉਹ ਕਹਿ ਬੈਠੇ ਕਿ ਜੀ ਉਹਨਾਂ ਦੀ ਸਿਹਤ ਦਾ ਸੁਧਾਰ ਹੋ ਰਿਹਾ। ਜੱਜ ਸਾਹਿਬ ਕਹਿੰਦੇ ਅੱਛਾ, ਇਹ ਕਿਹੜਾ ਚਮਤਕਾਰ ਹੋ ਗਿਆ ਕਿ ਬੰਦਾ 51 ਦਿਨਾਂ ਤੋਂ ਮਰਨ ਵਰਤੇ ਹੋਵੇ, ਭੁੱਖਾ ਭਾਣਾ ਹੋਵੇ, ਪਾਣੀ ਲੰਘ ਨਾ ਰਿਹਾ ਹੋਵੇ, ਤੇ ਤੁਸੀਂ ਕਹੋ ਜੀ ਦੀ ਸਿਹਤ 'ਚ ਸੁਧਾਰ ਹੋ ਰਿਹਾ। ਕਹਿੰਦੇ ਨਹੀਂ ਜੀ, ਆਹ ਸਾਨੂੰ ਚੀਫ ਜਸਟਿਸ ਸਾਹਿਬ ਨੇ ਆਪਣਾ ਚੀਫ ਸੈਕਟਰੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਨਹੀਂ ਜੀ ਉਹਨਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ, ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਫਿਰ ਇਸ ਪੈਂਤੜੇ ਤੇ ਆ ਗਏ। ਸੋ ਇਹ ਸਰਕਾਰਾਂ ਦੀ ਅਣਦੇਖੀ, ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ, ਪਰ ਡੱਲੇਵਾਲ ਹੋਰਾਂ ਦਾ ਮਰਨ ਵਰਤ ਅੱਜ 52ਵੇਂ ਦਿਨ 'ਚ ਦਾਖਲ ਹੋ ਗਿਆ ਜੀ। ਔਰ ਪ੍ਰਵੀਨ ਜੀ, ਹਾਲਤ ਇਹ ਹੈ ਹੁਣ ਅੱਜ ਦੀ ਤਰੀਕ ਦੇ ਵਿੱਚ ਕਿ ਕੱਲ ਮੈਂ ਉੱਥੋਂ ਪਤਾ ਕਰਾ ਰਿਹਾ ਸੀਗਾ, ਜਿਹੜੀ ਸਵੈਮਾਂ ਦੀ ਟੀਮ ਉਹਨਾਂ ਦੇ ਨਾਲ ਤੈਨਾਤ ਹੈ, ਉਹ ਕਹਿੰਦੇ ਕਿ ਵੀਰ ਜੀ ਹੁਣ ਪਾਣੀ ਜਿੰਨਾ ਅੰਦਰ ਜਾਂਦਾ ਉਹਨਾਂ ਜਦੇ ਉਲਟੀ ਦੇ ਰੂਪ 'ਚ ਬਾਹਰ ਆ ਜਾਂਦਾ। ਅੱਛਾ। ਔਰ ਉਹ ਕਹਿੰਦੇ ਕਿ ਹੁਣ ਉਹ ਬੋਲਦੇ ਨੇ, ਬੁੱਲ ਹਿੱਲਦੇ ਨੇ, ਪਰ ਬਾਹਰ ਕੁਛ ਸੁਣਾਈ ਨਹੀਂ ਦਿੰਦਾ। ਉਹਨਾਂ ਦੇ ਜਿੰਨਾ ਮਰਜ਼ੀ ਅਸੀਂ ਕੰਨ ਨੇੜੇ ਲੈ ਜਾਈਏ ਉਹਨਾਂ ਦੇ ਮੂੰਹ ਤੇ, ਤਾਂ ਵੀ ਹੁਣ ਸਮਝ ਨਹੀਂ ਆਉਂਦਾ ਉਹ ਕੀ ਕਹਿਣਾ ਚਾਹੁੰਦੇ ਨੇ। ਫਿਰ ਅਸੀਂ ਕੋਈ ਸਵਾਲ ਕਰਦੇ ਹਾਂ ਤਾਂ ਉਹ ਹਾਂ ਦਾ ਜਵਾਬ ਅੱਖਾਂ ਝਪਕ ਕੇ, ਨਾ ਦਾ ਜਵਾਬ 2-3 ਵਾਰ ਅੱਖਾਂ ਝਪਕ ਕੇ ਦੇ ਰਹੇ ਨੇ। ਇਹ ਸਥਿਤੀ ਹੋ ਗਈ। ਮਾਨਯੋਗ ਸੁਪਰੀਮ ਕੋਰਟ ਦੀ ਸੁਣਵਾਈ ਦੇ ਦੌਰਾਨ ਕਿਹਾ ਇਹਨਾਂ ਦੇ ਵਕੀਲਾਂ ਨੇ ਕਿ ਜੀ ਅਸੀਂ 10 ਮੀਟਰ ਦੂਰ ਆ ਉਹਨਾਂ ਤੋਂ, ਹੈ ਨਾ, ਤੇ ਜੀ ਮਤਲਬ 10 ਮੀਟਰ, ਇਹਦਾ ਮਤਲਬ ਇਹ ਕੋਈ ਟਾਸਕ ਥੋੜਾ ਕਿਹਾ ਤੁਸੀਂ ਉੱਥੇ ਪਹੁੰਚ ਕੇ ਮੰਜ਼ਿਲ ਹਾਸਲ ਹੋ ਜਾਣੀ ਹੈ ਤੁਹਾਨੂੰ ਕੋਈ, ਜਾਂ ਤੁਸੀਂ ਕਹਿ ਰਹੇ ਹੋ ਕਿ ਸਿਹਤ 'ਚ ਸੁਧਾਰ ਹੈ। ਭਾਈ ਉਹਨਾਂ ਦਾ ਕੋਈ ਆਪਰੇਸ਼ਨ ਥੋੜਾ ਹੋਇਆ ਕਿ 51 ਦਿਨ ਹੋ ਗਏ ਹੁਣ ਤਾਂ ਠੀਕ ਹੋ ਰਹੇ ਨੇ, ਹੈ ਨਾ। ਫਿਰ ਤੁਸੀਂ ਕਹਿ ਰਹੇ ਹੋ ਜੀ ਸਾਨੂੰ ਜੀ ਬਲੱਡ ਸੈਂਪਲ ਲੈਣ ਦੀ ਮਨਜ਼ੂਰੀ ਮਿਲ ਗਈ, ਇਹਦੇ ਨਾਲ ਕੀ ਹੋਊਗਾ ਜੀ? ਇਹ ਸੁਧਾਰ ਹੈ ਕੋਈ? ਚਲੋ, ਬਲੱਡ ਸੈਂਪਲ ਲੈਣ ਦਾ ਹਵਾਲਾ ਵੀ ਜਦੋਂ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਹੁਣ ਜੇ ਨਬਜ਼ ਚੈੱਕ ਕਰਨੀ ਹੋਵੇ ਤਾਂ ਨਬਜ਼ ਨਹੀਂ ਲੱਭਦੀ, ਸੈਂਪਲ ਲੈਣ ਦੇ ਲਈ ਜੇ ਨਸ ਲੱਭਣੀ ਹੋਵੇ ਤਾਂ ਨਸ ਨਹੀਂ ਲੱਭਦੀ, ਤੇ ਜੇ ਲੱਭ ਲੁੱਭ ਕੇ ਟੀਕਾ ਲਾ ਲਈਏ ਤਾਂ ਖੂਨ ਨਹੀਂ ਰੁਕਦਾ। ਸੋ ਇਹ ਸਥਿਤੀ ਹੈ। ਸੋ ਉਹ ਕਹਿੰਦੇ ਕਿ ਜਿਹੜੇ ਮਲਟੀਪਲ ਆਰਗਨ ਨੇ ਉਹ ਕਿਸੇ ਵੀ ਸਮੇਂ ਜਵਾਬ ਦੇ ਸਕਦੇ ਨੇ। ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ। ਇਸ ਲਈ ਮਤਲਬ ਕਿ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਚੱਲ ਰਹੀਆਂ ਨੇ, ਪਰ ਉਹ ਗੰਭੀਰਤਾ ਕਿੰਨੀ ਕਿ 51 ਦਿਨਾਂ ਤੋਂ ਬੰਦਾ ਮਰਨ ਵਰਤੇ ਹੋਵੇ, 52 ਦਿਨਾਂ 'ਚ ਚੜ ਗਿਆ ਤੇ ਸੁਪਰੀਮ ਕੋਰਟ ਕਹਿੰਦੀ ਠੀਕ ਹੈ ਜੀ, ਤੁਸੀਂ ਹੁਣ ਅਗਲੀ ਵਾਰ ਪਿਛਲੀਆਂ ਰਿਪੋਰਟਾਂ ਤੇ ਨਵੀਆਂ ਰਿਪੋਰਟਾਂ ਨਾਲ ਲੈ ਕੇ ਆਇਓ, ਅਸੀਂ ਮਿਲਾਨ ਕਰਕੇ ਦੇਖਾਂਗੇ, ਅਸੀਂ ਏਮਸ ਦੇ ਡਾਕਟਰਾਂ ਦੀ ਰਾਏ ਲਵਾਂਗੇ, ਵੈਸੇ ਸੁਣਵਾਈ ਅਗਲੀ 22 ਤਰੀਕ ਨੂੰ ਕਰਾਂਗੇ। ਫਿਰ ਕਿੰਨੀ ਕੁ ਗੰਭੀਰਤਾ ਜੀ। ਜੇ ਮਤਲਬ ਤੁਸੀਂ 15 ਤਰੀਕ ਨੂੰ ਕਹਿ ਕੇ 22 ਤਰੀਕ ਤੱਕ ਜਾ ਰਹੇ ਹੋ ਹਫ਼ਤੇ ਲਈ, ਤੇ ਉਸ ਦਿਨ ਤੱਕ ਤਾਂ 58 ਦਿਨਾਂ ਦਾ ਲਗਭਗ ਹੋ ਜਾਣਾ ਮਰਨ ਵਰਤ। ਖੁਦਾ ਨਾ ਖਾਸਤਾ ਜੇ ਕੁਛ ਹੋ ਗਿਆ ਜਾਂ ਫਿਰ ਕੀ ਹੋਊਗਾ? ਇਹ ਸਵਾਲ ਵੱਡਾ ਹੈ।
ਇਹ ਵੀ ਇਹ ਕਰਨਗੇ ਨਾ, ਉਹਦੇ ਉਹ 55ਵੇਂ 56ਵੇਂ ਦਿਨ ਦੀਆਂ ਰਿਪੋਰਟਾਂ ਲੈ ਜਾਣਗੇ, ਕਹਿ ਦੇਣਗੇ ਜੀ ਅਸੀਂ ਪਿਛਲੀ ਤਰੀਕ ਤੇ ਇਹੀ ਗੱਲ ਕਹੀ ਸੀ ਨਾ, ਸੁਧਾਰ ਹੋ ਰਿਹਾ। ਪਿਛਲੀ ਜਦੋਂ ਤਰੀਕ ਸੀਗੀ ਉਹ ਤਾਂ ਸੁਧਾਰ ਹੀ ਸੀਗਾ ਜੀ, ਹੁਣ ਵਿਗਾੜ ਹੋ ਰਿਹਾ। ਮਤਲਬ ਕਹਿਣ ਨੂੰ ਕੀ ਹੈ, ਜਿਹੋ ਜਿਹੇ ਤਰਕ ਦੇਣ ਵਾਲੇ ਉਹੋ ਜਿਹੇ ਤਰਕ ਸੁਣਨ ਵਾਲੇ ਹੋਏ ਪਏ। ਇਹ ਬਹੁਤ ਸਵਾਲ ਹੈ ਜੀ।